ਅਗਲੀ ਗੱਲ ਕਰੀਏ ਕਾਂਗਰਸੀਆਂ ਦੀ। ਕਾਂਗਰਸੀਆਂ ਨੂੰ ਵਿਜੀਲੈਂਸ ਨੇ ਚੰਗੀ ਵਾਣੀ ਪਾਇਆ ਸ਼ਰਮਾ ਜੀ। ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ ਤੇ ਹੁਣ ਦੱਸਦੇ ਆ ਵੀ ਇੱਕ ਹੋਰ ਬੰਦੇ ਦੀ ਵਾਰੀ ਹੈ, ਨਾ ਤੁਸੀਂ ਦੱਸ ਦਿਓ। ਸੁਣਦੇ ਆ ਜਿਹੜੇ ਜਿਨ੍ਹਾਂ ਨੂੰ ਲੋਕ ਮਹਾਰਾਜਾ ਸਾਧਦੇ ਹੁੰਦੇ ਸੀ, ਉਹਨਾਂ ਦੇ ਕਰੀਬੀ ਹੈ। ਨਹੀਂ, ਨਾਂ ਵੀ ਮਿਲਦਾ ਜੁਲਦਾ, ਕੈਪਟਨ ਨੇ। ਅੱਛਾ ਠੀਕ ਹੈ, ਹਾਂਜੀ ਮਾਫ ਕਰ। ਕੈਪਟਨ ਦੇ ਸਾਥੀ ਕੈਪਟਨ ਸੰਦੀਪ ਸੰਧੂ। ਸੰਦੀਪ ਸੰਧੂ ਜੀ ਜੀ। ਕੈਪਟਨ ਸੰਦੀਪ ਸੰਧੂ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਨੱਕ ਦਾ ਵਾਲ ਸੀ। ਅੱਛਾ ਠੀਕ ਆ। ਬਹੁਤ ਖਾਸਮ ਖਾਸ, ਮਤਲਬ ਕਿ ਅਮਰਿੰਦਰ ਸਿੰਘ ਜੇ ਕੋਈ ਫੈਸਲਾ ਲੈਂਦੇ ਨੇ ਤਾਂ ਉਹਦੇ ਵਿੱਚ ਕੈਪਟਨ ਸੰਦੀਪ ਸੰਧੂ ਸ਼ਾਮਲ ਨੇ। ਕੈਪਟਨ ਸੰਦੀਪ ਸੰਧੂ ਕੋਈ ਡਿੰਗ ਪੁੱਟਦੇ ਨੇ ਤਾਂ ਉਹਦੇ ਵਿੱਚ ਕਹਿੰਦੇ ਅਮਰਿੰਦਰ ਸਿੰਘ ਦਾ ਥਾਪੜਾ। ਸੋ ਅਮਰਿੰਦਰ ਸਿੰਘ ਦੇ ਆਸ਼ੀਰਵਾਦ ਨਾਲੇ ਜਿਮਨੀ ਚੋਣ ਵੀ ਲੜ ਲਈ, ਟਿਕਟ ਵੀ ਹਾਸਲ ਕਰ ਲਈ। ਅਮਰਿੰਦਰ ਸਿੰਘ ਪ੍ਰਚਾਰ ਵੀ ਕਰਿਆ। ਇਹ ਵੱਖਰੀ ਗੱਲ ਹੈ ਕਿ ਜਿੱਤ ਨਹੀਂ ਸਕੇ, ਸਰਕਾਰ ਹੁੰਦਿਆਂ ਜਿਮਨੀ ਚੋਣ ਹਾਰੀ ਸੀ ਕਾਂਗਰਸ, ਉਹ ਹੈ ਨਾ। ਸੋ ਇਹ ਇਸ ਲਈ ਇਹ ਵੱਡਾ ਸਵਾਲ ਖੜਾ। ਪਰ ਉਹ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਕਾਂਗਰਸ 'ਚ ਰਹਿ ਗਏ ਤੇ ਕੈਪਟਨ ਅਮਰਿੰਦਰ ਸਿੰਘ ਪਾਲਾ ਬਦਲ ਗਏ। ਤੇ ਜਿਹੜੀਆਂ ਜਾਂਚਾਂ ਵਿਜੀਲੈਂਸ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਰਨੀਆਂ ਸੀ, ਮੈਨੂੰ ਲੱਗਦਾ ਫਿਰ ਉਹ ਕੈਪਟਨ ਸੰਦੀਪ ਸੰਧੂ ਤੱਕ ਸਿਮਟ ਕੇ ਰਹਿ ਗਈਆਂ। ਸੋ ਇਸ ਨੂੰ ਲੱਗਿਆ ਕਿ ਚੱਲ ਕੈਪਟਨ ਤਾਂ ਹੈ ਜੀ, ਸੋ ਇਸ ਲਈ ਕੋਈ ਗੱਲ ਨਹੀਂ, ਹੈ ਨਾ। ਤੋ ਇਸ ਲਈ ਮੈਨੂੰ ਲੱਗਦਾ ਕਿ ਇਹ ਵੀ ਇੱਕ ਉਸੇ ਗੱਲ ਦੇ ਉੱਤੇ ਖੜੇ ਨੇ ਕਿ ਅਜੇ ਬੀਜੇਪੀ ਕੰਨੀ ਜਾਣ ਵਾਲੇ ਕਾਂਗਰਸੀਆਂ ਦੇ ਪਰਚੇ ਨਾ ਖੋਲੋ, ਉਹਨਾਂ ਦੀਆਂ ਫੈਲਾਂ ਨਾ ਫੋਲੋ, ਇੱਧਰ ਵਾਲੇ ਬਾਹਰਲਿਆਂ ਨੂੰ। ਪਰ ਬਾਹਰਲਿਆਂ ਦੇ ਖਿਲਾਫ ਕਿੰਨਿਆਂ ਦੇ ਨਾਮ ਚੱਲੇ ਸੀ ਪ੍ਰਵੀਨ ਜੀ ਪਿਛਲੇ ਦਿਨਾਂ 'ਚ, ਕਿ ਹਾਂ ਜੀ ਤ੍ਰਿਪਤਿੰਦਰ ਬਾਜਵੇ ਦੀ ਵੀ ਗੱਲ ਹੋ ਜਾਣੀ ਆ, ਰੰਧਾਵੇ ਦੀ ਵੀ ਗੱਲ ਹੋ ਜਾਣੀ ਆ ਜੀ, ਗਲਜੀਆਂ ਦੀ ਗੱਲ ਵੀ ਹੋ ਜਾਣੀ ਆ ਜੀ, ਹੁਣ ਵਿਜੇ ਸਿੰਗਲਾ ਵੀ ਆ ਗਿਆ ਜੀ, ਵਿਜੇਂਦਰ ਸਿੰਗਲੇ ਦੀ ਗੱਲ ਸੀਗੀ ਕਿ ਉਹਦੀ ਵੀ ਵਾਰੀ ਆ ਜਾਣੀ ਆ ਜੀ, ਰਾਣਾ KP ਦੀ ਫਾਈਲ ਵੀ ਖੁੱਲਣ ਲੱਗੀ ਆ ਜੀ, ਕਿੰਨੇ ਨਾਮ ਸੀ। ਸੋ ਅੱਜ ਇਹਦੀ ਤਿਆਰੀ ਹੈ ਜੀ। ਪਰ ਹੁਣ ਪਤਾ ਲੱਗ ਰਿਹਾ ਕਿ ਸਾਧੂ ਤੇ ਆਸ਼ੂ ਤੋਂ ਬਾਅਦ ਅਗਲੀ ਵਾਰੀ ਸੰਦੀਪ ਸੰਧੂ ਦੀ ਆ। ਤੇ ਇਸ ਮਾਮਲੇ ਦੇ ਵਿੱਚ 6 ਬੰਦੇ ਨਾਮਜ਼ਦ ਕੀਤੇ ਆ। ਦਾਖਾਂ ਹਲਕੇ ਨਾਲ ਸੰਬੰਧਿਤ ਮਾਮਲੇ ਨੂੰ ਆਧਾਰ ਬਣਾਇਆ। ਦਾਖਾਂ ਹਲਕੇ ਦੇ ਵਿੱਚ ਸਟਰੀਟ ਲਾਈਟਾਂ ਦਾ ਮਾਮਲਾ ਹੈ ਤੇ ਉਹ ਸਟਰੀਟ ਲਾਈਟਾਂ ਲਾਉਣ ਦੇ ਮਾਮਲੇ 'ਚ ਕਹਿੰਦੇ ਜੀ ਘਪਲਾ ਹੋਇਆ, ਉਹ 'ਚ ਵੱਡੇ ਪੈਸੇ ਦਾ ਹੇਰਾਫੇਰੀ ਹੋਈ ਆ। ਇਹ ਆਧਾਰ ਬਣਾਇਆ ਵਿਜੀਲੈਂਸ ਨੇ। ਇਹ ਆਧਾਰ ਪੈਸੇ ਨੂੰ ਲੈ ਕੇ ਆ, ਭ੍ਰਸ਼ਟਾਚਾਰੀ ਨੂੰ ਲੈ ਕੇ ਆ, ਜਾਂ ਕੈਪਟਨ ਸੰਦੀਪ ਸੰਧੂ ਕਾਂਗਰਸੀ ਹੈ ਇਸ ਨੂੰ ਲੈ ਕੇ ਆ। ਇਹ ਇੱਕ ਵੱਖਰਾ ਸਵਾਲ ਵੀ ਖੜਾ ਹੈ ਜੀ ਕਿ ਕੀ ਇਹ ਬਦਲਾਖੋਰੀ ਵਾਲੀ ਰਾਜਨੀਤੀ ਹੈ ਜਾਂ ਸੱਚਮੁੱਚ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਉਣ ਵਾਲਿਆਂ ਤੇ ਕਾਰਵਾਈ ਆ। ਜਿੱਥੋਂ ਤੱਕ ਮਤਲਬ ਭਾਰਤ ਭੂਸ਼ਣ ਆਸ਼ੂ ਆ, ਸਾਰਿਆਂ ਨੂੰ ਲੱਗਦਾ ਸੀ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਜਿੱਥੋਂ ਤੱਕ ਸਾਧੂ ਸਿੰਘ ਧਰਮਸੋਤ ਦਾ ਗੱਲ ਆ, ਸਾਰਿਆਂ ਨੂੰ ਲੱਗਦਾ ਸੀ ਕਾਰਵਾਈ ਹੋਣੀ ਚਾਹੀਦੀ ਆ। ਹੁਣ ਇੱਥੇ ਕੈਪਟਨ ਸੰਦੀਪ ਸੰਧੂ ਦੇ ਮਾਮਲੇ 'ਚ ਦੋ ਹੀ ਤਰ੍ਹਾਂ ਵੰਡੀਆਂ ਹੋਈਆਂ ਨੇ। ਕੋਈ ਤਰ੍ਹਾਂ ਕਹਿੰਦੀਆਂ ਨੇ ਕਿ ਘਪਲਾ ਹੋਇਆ ਹੋਊ, ਬਾਈ ਹੋਣੀ ਚਾਹੀਦੀ ਹੈ ਕਾਰਵਾਈ। ਕੋਈ ਤਰ੍ਹਾਂ ਕਹਿੰਦੀ ਹੈ ਕਿ ਸਿਰਫ ਇਸ ਲਈ ਕਾਰਵਾਈ ਹੋ ਰਹੀ ਆ ਕਿ ਉਹ ਅਮਰਿੰਦਰ ਦਾ ਖਾਸ ਸੀ, ਅਮਰਿੰਦਰ ਤੇ ਕਾਰਵਾਈ ਕਰ ਨਹੀਂ ਪਾ ਰਹੇ, ਇਸ ਲਈ ਇੱਥੇ ਕਰਕੇ ਸਾਰ ਰਹੇ ਨੇ। ਪਰ ਦਾਖਾਂ ਹਲਕੇ 'ਚ ਸਟਰੀਟ ਲਾਈਟਾਂ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਜਿਹੜੀ ਜਾਂਚ ਖੋਲੀ ਸੀ, ਉਹਦੇ ਵਿੱਚ 6 ਬੰਦਿਆਂ ਨੂੰ ਨਾਮਜ਼ਦ ਕੀਤਾ ਸੀ ਪ੍ਰਵੀਨ ਜੀ। 6 ਬੰਦਿਆਂ 'ਚੋਂ 4 ਬੰਦੇ ਚੱਕ ਲਏ ਗਏ ਨੇ, 4 ਬੰਦੇ ਗ੍ਰਿਫਤਾਰ ਨੇ, 2 ਬੰਦੇ ਰਹਿੰਦੇ ਨੇ, ਹਰਪ੍ਰੀਤ ਸਿੰਘ ਤੇ ਕੈਪਟਨ ਸੰਦੀਪ ਸੰਧੂ। ਤੇ ਇਹਨਾਂ ਦੋਵਾਂ ਦੇ ਉੱਤੇ ਹੁਣ ਵਿਜੀਲੈਂਸ ਨੇ ਨਕੇਲ ਕਸਣੀ ਕਹਿੰਦੇ ਸ਼ੁਰੂ ਕੀਤੀ ਆ ਤੇ ਇਹਨਾਂ ਦੀ ਤਿਆਰੀ ਹੈ ਕਿਸੇ ਵੀ ਸਮੇਂ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਆ। ਸੋ ਇਸ ਲਈ ਹੁਣ ਸਾਧੂ ਤੇ ਆਸ਼ੂ ਤੋਂ ਬਾਅਦ ਕਿਹਾ ਜਾ ਰਿਹਾ ਕੈਪਟਨ ਸੰਦੀਪ ਸੰਧੂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ। ਸੋ ਦੇਖਣ ਵਾਲੀ ਗੱਲ ਹੋਏਗੀ ਕਿ ਮਾਮਲਾ ਕਿੱਥੋਂ ਤੱਕ ਜਾਂਦਾ ਤੇ ਇਹ ਤੋਂ ਬਾਅਦ ਕਿਹਦਾ, ਕਿਉਂਕਿ ਵਿਜੀਲੈਂਸ ਹੁਣ ਬੜੇ ਬੋਚ ਕੇ ਪੈਰ ਧਰਦੀ ਆ। ਸ਼ੁਰੂ ਦੇ ਵਿੱਚ ਜਿਵੇਂ ਹਰ ਮਾਮਲੇ 'ਚ ਪੁਲਿਸ ਨੂੰ ਤੇਜ਼ੀ ਫੜਾਈ ਸੀ, ਉਸ ਮਾਮਲੇ ਦੇ ਵਿੱਚ ਉਹ ਤੇਜ਼ੀ ਕੰਮ ਨਹੀਂ ਕਰਕੇ ਨਜ਼ਰ ਆ ਸਕੀ। ਜੇ ਹੁਣ ਇਹ ਤੇਜ਼ੀ ਦਿਖਾਉਣੀ ਹੁੰਦੀ ਪ੍ਰਵੀਨ ਜੀ ਤਾਂ ਤੇਜ਼ੀ ਨਜ਼ਰ ਆਉਂਦੀ ਜਿਵੇਂ ਉਹ ਬੱਗੇ ਨੂੰ ਫੜਨ ਪੰਜਾਬ ਪੁਲਿਸ ਭੱਜੀ ਸੀ। ਤੇ ਹੁਣ ਤਾਂ ਪੰਜਾਬ ਦੇ MLA ਨੇ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਅਨੁਰਾਗ ਠਾਕੁਰ ਔਰ ਅਮਿਤ ਸ਼ਾਹ ਦਾ ਨਾਂ ਲਿਆ। ਬਿਲਕੁਲ ਲਿਆ। ਤੇ ਵਿਜੀਲੈਂਸ ਕੋਲ ਬਿਆਨ ਦੇ ਕੇ ਆਏ ਨੇ, ਵਿਜੀਲੈਂਸ ਕੋਲ ਨਾਂ ਲਿਖਾ ਕੇ ਆਏ ਨੇ। ਤੇ ਹੁਣ ਤੱਕ ਤਾਂ ਉਹ ਪਾਰਕਿੰਗ 'ਚ ਜਿਹੜੀ ਸੁਖਨਾ ਲੇਕ ਦੀ ਪਾਰਕਿੰਗ 'ਚ ਮਿਲੇ ਵਕੀਲ ਸੀ, ਉਹਦੇ ਹਵਾਲੇ ਨਾਲ ਅਨੁਰਾਗ ਠਾਕੁਰ ਤੇ ਅਮਿਤ ਸ਼ਾਹ ਦੇ ਘਰੇ ਪੰਜਾਬ ਪੁਲਿਸ ਖੜੀ ਹੁੰਦੀ, ਵਿਜੀਲੈਂਸ ਲੈਣ ਗਈ ਹੁੰਦੀ, ਜੀਪ 'ਚ ਬਿਠਾ ਲਏ ਹੁੰਦੇ, ਹਰਿਆਣੇ ਦਾ ਬਾਰਡਰ ਟਪਾ ਲਿਆਏ ਹੁੰਦੇ। ਫਿਰ ਫੜਨ ਨਾ ਹੁਣ ਅਮਿਤ ਸ਼ਾਹ ਨੂੰ, ਫੜਨ ਨਾ ਹੁਣ ਅਨੁਰਾਗ ਠਾਕੁਰ ਨੂੰ, ਫੜਨ ਨਾ ਹੁਣ ਉਹਨਾਂ ਵਕੀਲਾਂ ਨੂੰ। ਸੋ ਇਸ ਲਈ ਉਹ ਉੱਥੇ ਹੁਣ ਕਿੱਥੇ ਆ, ਸਿਰਫ ਬਿਆਨਬਾਜ਼ੀ। ਸੋ ਇਸ ਲਈ ਇਹ ਪੁਲਿਸ ਹੁਣ ਕਹਿੰਦੇ ਕਿ ਮੜ ਕੇ ਥੋੜਾ ਜਿਹਾ ਹੁਣ ਸੋਚ ਕੇ ਚੱਲਦੀ ਹੈ ਕਿ ਭਾਈ ਪਤਾ ਨਹੀਂ 24 'ਚ ਕੀ ਨਹੀਂ ਆ ਜਾਣਾ ਦੇਸ਼ ਦੇ ਉੱਤੇ, 27 'ਚ ਪੰਜਾਬ 'ਚ ਕੀ ਨਹੀਂ ਆ ਜਾਣਾ। ਇਸ ਲਈ ਪੁਲਿਸ ਅਧਿਕਾਰੀ ਵੀ ਤੇ ਪ੍ਰਸ਼ਾਸਨ ਵੀ ਤੇ ਸਰਕਾਰੀ ਵਿਭਾਗ ਦੇ ਮੁਲਾਜ਼ਮ ਵੀ, ਕਿ ਹੁਣ ਐਕਸਾਈਜ਼ ਪਾਲਿਸੀ ਦੇ ਮਾਮਲੇ 'ਚ ਦੇਖ ਲਓ ਪ੍ਰਵੀਨ ਜੀ, ਐਕਸਾਈਜ਼ ਪਾਲਿਸੀ ਲਗਭਗ ਪੰਜਾਬ ਦੇ ਵਿੱਚ ਜਿਹੜੀ ਦਿੱਲੀ ਵਾਲੀ ਲਿਆਂਦੀ ਸੀ ਠੰਡੇ ਵਾਸਤੇ ਪਾ ਦਿੱਤੀ ਗਈ ਆ। ਅਧਿਕਾਰੀ ਇਸ ਮਾਮਲੇ 'ਚ ਠੰਡੇ ਹੋ ਗਏ, ਮੰਤਰੀ ਕਾਲੇ ਨੇ ਅਜੇ ਵੀ। ਮੰਤਰੀ ਕਹਿੰਦੇ ਨੇ ਕਰ ਲਓ ਲਾਗੂ ਯਾਰ, ਦਿੱਲੀ ਤੋਂ ਸਾਨੂੰ ਆ ਰਿਹਾ ਸੁਨੇਹਾ। ਤੇ ਪਰ ਪੰਜਾਬ ਦੀ ਅਫਸਰਸ਼ਾਹੀ ਕਹਿੰਦੀ ਜੀ ਲਾਂਬੇ ਰੱਖ ਦੋ,
ਨਹੀਂ ਤੁਸੀਂ ਵੀ ਦਿੱਲੀ ਬੈਠੇ ਹੋਵੋਗੇ ਤੇ ਅਸੀਂ ਵੀ ਦਿੱਲੀ ਬੈਠੇ ਹੋਵਾਂਗੇ। ਸੋ ਬਿਲਕੁਲ ਇਸ ਲਈ ਅਫਸਰਸ਼ਾਹੀ ਹੁਣ 24 ਔਰ 27 ਨੂੰ ਧਿਆਨ ਚ ਰੱਖ ਕੇ ਹੁਣ ਤੋਂ ਚੱਲਣ ਲੱਗੀ। ਨਹੀਂ, ਮੈਂ ਪੰਜਾਬ ਦੇ ਇਤਿਹਾਸ 'ਚ ਜਿੰਨੀਆਂ ਕੁ ਚੋਣਾਂ ਦੇਖੀਆਂ ਨੇ, ਮੈਂ ਦੇਖਿਆ ਕਿ 6 ਮਹੀਨੇ ਪਹਿਲਾਂ ਅਫਸਰਸ਼ਾਹੀ ਪਾਲਾ ਬਦਲਦੀ ਹੁੰਦੀ ਸੀ। 6 ਮਹੀਨੇ ਪਹਿਲਾਂ ਉਹ ਜਾਣ ਲੱਗਦੀ ਸੀ ਕਿ ਦੂਏ ਘਰ ਬੂਹਾ ਖੜਕਾਉਣ ਲੱਗ ਜਾਓ, ਉਹਨਾਂ ਦੇ ਡਰਾਇੰਗ ਰੂਮਾਂ 'ਚ ਬੈਠਕ ਕਰਨ ਲੱਗ ਜਾਓ ਕਿ ਹਾਂ ਜਿਹੜੇ ਆ ਸਕਦੇ ਨੇ, ਤੇ ਵੋਟਾਂ ਤੋਂ ਬਾਅਦ ਤਾਂ ਸਿੱਧੇ ਨੰਗੇ ਚਿੱਟੇ ਹੋ ਜਾਂਦੇ ਸੀ ਕਿ ਕਿੱਧਰ ਜਾਣਾ। ਪਰ ਇਹ ਪਹਿਲੀ ਵਾਰ ਹੈ ਕਿ 6 ਮਹੀਨਿਆਂ ਬਾਅਦ ਹੀ ਅਫਸਰਸ਼ਾਹੀ, ਮਤਲਬ ਕਿ ਕੇਂਦਰ ਦੀ ਬੋਲੀ, ਦਿੱਲੀ ਦੀ ਬੋਲੀ, ਭਾਜਪਾ ਦੀ ਬੋਲੀ ਪੰਜਾਬ 'ਚ ਬੋਲੇ, ਉਹਨਾਂ ਦੇ ਕਹੇ ਤੇ ਐਕਸਾਈਜ਼ ਪਾਲਿਸੀ ਵਾਲਾ ਮਤਲਬ ਖਰੜਾ ਹੀ ਚੱਕ ਕੇ ਪਰੇ ਰੱਖ ਦੇਵੇ। ਸੋ ਇਸ ਲਈ ਇੱਥੋਂ ਸਮਝ ਆਉਂਦਾ ਕਿ ਅਸਰ ਪੈਣ ਲੱਗਾ। ਹੁਣ ਕੀ ਵਿਜੀਲੈਂਸ ਉਹਨਾਂ ਕੇ ਕੰਮ ਕਰਦੀ ਹੈ ਜਿਹਦੇ ਵਿੱਚ ਕੇਂਦਰ ਦੀ ਕੋਈ ਭੂਮਿਕਾ ਨਾ ਹੋਵੇ, ਕੇਂਦਰ ਦਾ ਕੋਈ ਲੀਡਰ ਨਾ ਹੋਵੇ, ਬੀਜੇਪੀ ਦਾ ਕੋਈ ਨੇੜਲਾ ਹੋਵੇ, ਉੱਥੇ ਕੀ ਹੱਥ ਪਾਉਂਦੀ ਹੈ, ਉਹਨਾਂ ਕੇ ਹੱਥ ਪਾਉਂਦੀ ਹੈ। ਕੀ ਅਫਸਰਸ਼ਾਹੀ ਅਜੇ ਵੀ, ਕਿਉਂਕਿ ਆ ਜੋ ਘਟਨਾਕ੍ਰਮ ਵਾਪਰ ਰਹੇ ਨੇ ਪੰਜਾਬ 'ਚ, ਉਹ ਤਾਂ ਸਾਫ਼ ਹੈ ਕਿ ਅਫਸਰ ਔਰ ਪੁਲਿਸ ਦੋਏ ਤਰ੍ਹਾਂ ਦਾ ਪ੍ਰਸ਼ਾਸਨ ਭਗਵੰਤ ਮਾਨ ਦੀ ਸਰਕਾਰ ਦੇ ਹੱਥ ਦੇ ਵਿੱਚ ਨਹੀਂ ਹੈਗਾ। ਤੁਹਾਨੂੰ ਮੈਂ ਇੱਕ ਨਿੱਜੀ ਦੇਖਣ ਦੀ ਗੱਲ ਦੱਸਦਾ, ਜਿਹੜੀ ਮੈਂ ਆਪਦੇ ਅੱਖੀਂ ਦੇਖੀ ਹੈ। ਜਿਹੜੀ ਤੁਸੀਂ ਆ ਡਰਾਇੰਗ ਰੂਮ ਵਾਲੀ ਗੱਲ ਕੀਤੀ ਹੈ, ਅਕਾਲੀਆਂ ਦੀ ਸਰਕਾਰ ਰਹੀ 10 ਸਾਲ, ਖੁਮਾਰ ਬੰਦੇ ਨੂੰ ਚੜ੍ਹ ਹੀ ਜਾਂਦਾ। ਜਦੋਂ ਸਰਕਾਰ ਹੋਵੇ ਨਾ, ਵਰਕਰਾਂ ਨੂੰ, ਅਫਸਰਾਂ ਨੂੰ, ਸਾਰਿਆਂ ਨੂੰ ਖੁਮਾਰ ਚੜ੍ਹਿਆ ਹੀ ਹੁੰਦਾ। ਖੁਮਾਰੀ ਉਤਰ ਗਈ। ਜਿਹੜੇ ਅਫਸਰ, ਜਿਹੜੇ ਪੁਲਿਸ ਵਾਲੇ, ਮੈਂ ਆਪਦੇ ਅੱਖੀਂ ਲੋਕਾਂ ਨੂੰ ਦਬਕਾ ਮਾਰ ਕੇ ਕਾਂਗਰਸੀਆਂ ਨੂੰ ਕਹਿੰਦੇ ਸੀ ਵੀ ਯਾਰ ਅੱਜ ਨਹੀਂ ਸਾਹਿਬ ਮਿਲਦੇ ਤੁਹਾਨੂੰ, ਜਾਓ ਕੱਲ ਨੂੰ ਆ ਜਾਓ, ਪਰਸੋਂ ਆ ਜਾਓ, ਉਹ ਮੈਂ ਪੁਲਿਸ ਅਫਸਰ ਆਪਦੇ ਅੱਖੀਂ ਲੋਕਾਂ ਦੇ ਕੁੰਡੇ ਖੜਕਾਉਂਦੇ ਕਾਂਗਰਸੀਆਂ ਦੇ ਵੇਖੇ। ਤੇ ਕਾਂਗਰਸੀ ਇਹ ਕਹਿੰਦੇ ਵੀ ਸੁਣੇ ਆ ਵੀ ਜਿਵੇਂ ਤੁਸੀਂ ਦਬਕੇ ਮਾਰਦੇ ਹੁੰਦੇ ਸੀ ਨਾ ਵੀ ਕੱਲ ਨੂੰ ਆ ਜਾਓ, ਪਰਸੋਂ ਆ ਜਾਓ, ਹੁਣ ਅਸੀਂ ਵੀ ਤੁਹਾਨੂੰ ਪਰਸੋਂ ਹੀ ਟੱਕਰਾਂਗੇ। ਯਾਦ ਰੱਖਿਓ, ਇਹ ਮਾਹੌਲ ਹੈਗਾ, ਇਹ ਗੱਲ ਸਹੀ ਹੈ। ਬਿਲਕੁਲ ਹੈ, ਬਿਲਕੁਲ ਹੈ ਪਰਵੀਨ ਜੀ, ਏਦਾਂ ਹੀ। ਅਫਸਰਸ਼ਾਹੀ ਜਿਹੜੀ ਹੈ ਕਾਨੂੰਨ ਮੁਤਾਬਕ ਘੱਟ ਤੇ ਸਿਆਸੀ ਜਿਹੜੇ ਸਮੀਕਰਨ ਆ ਉਹਨਾਂ ਮੁਤਾਬਕ ਜ਼ਿਆਦਾ ਚੱਲਦੀ ਹੈ।